ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगड़ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਵਿਚਾਰਾਂਗੇ ਪਾਕਿਸਤਾਨ ਦੇ ਮੁੱਦੇ, ਕਰਦੇ ਹਾਂ ਜੀ ਵਿਚਾਰ ਚਰਚਾ। ਸਹਿਯੋਗੀ ਸਾਡੇ ਜੁੜ ਚੁੱਕੇ ਨੇ ਜੀ, ਨਾਸਰ ਅਲੀ ਜੀ, ਕਰਦੇ ਹਾਂ ਸਵਾਗਤ। ਨਾਸਰ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਮੈਡਮ। ਨਾਸਰ ਜੀ, ਪਾਕਿਸਤਾਨ ਦੇ ਵਿੱਚ ਪਹਿਲਾਂ ਭਾਰਤ ਦੀ ਗੱਲ ਕਰਦੇ ਆਪਾਂ। ਭਾਰਤ ਦੇ ਵਿੱਚ ਪਹਿਲਾਂ ਬਹੁਤ ਸਾਰੇ ਪ੍ਰੋਟੈਸਟ ਹੋਏ ਸਨ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ। ਦੁੱਧ ਦੀਆਂ ਵੀ ਕੀਮਤਾਂ ਕਾਫੀ ਵਧੀਆਂ ਸਨ, ਪਰ ਪਾਕਿਸਤਾਨ ਦੇ ਵਿੱਚ ਤਾਂ ਹੱਦ ਹੀ ਟੁੱਟ ਗਈ ਹੈ ਜੀ। 160 ਰੁਪਏ ਪ੍ਰਤੀ ਲੀਟਰ ਪੈਟਰੋਲ ਹੋ ਗਿਆ, ਦੁੱਧ ਦੀਆਂ ਕੀਮਤਾਂ ਵੱਧ ਗਈਆਂ ਨੇ। ਕੀ ਕਾਰਨ ਹੋ ਗਿਆ? ਹਾਂਜੀ ਬਿਲਕੁਲ, ਜਦੋਂ ਦੀ ਇਹ ਗਵਰਨਮੈਂਟ ਆਈ ਹੈ ਉਦੋਂ ਦੀ ਪਾਕਿਸਤਾਨ ਦੀ ਆਮ ਆਵਾਮ ਲਈ ਕੋਈ ਵੀ ਰਿਲੀਫ ਦੀ ਖਬਰ ਜਿਹੜੀ ਹੈਗੀ ਆ ਉਹ ਸਾਨੂੰ ਕਦੀ ਨਹੀਂ ਮਿਲੀ ਹੈਗੀ। ਰਾਤੀ ਪੈਟਰੋਲ ਦੀਆਂ ਕੀਮਤਾਂ ਬੰਬ ਬਣ ਕੇ ਆਵਾਮ ਦੇ ਉੱਤੇ ਡਿੱਗੀਆਂ ਨੇ, ਕਿਉਂਕਿ ਪੈਟਰੋਲ ਦੀ ਕੀਮਤ ਜਦੋਂ ਵੀ ਵੱਧਦੀ ਹੈਗੀ ਹੈ ਇਹਦਾ ਮਤਲਬ ਇਹ ਕਿ ਸਿਰਫ ਪੈਟਰੋਲ ਨਹੀਂ ਵਧਿਆ, ਜਿੰਨੀਆਂ ਵੀ ਚੀਜ਼ਾਂ ਹੈਗੀਆਂ ਉਹਨਾਂ ਸਾਰਿਆਂ ਦੀ ਕੀਮਤ ਵੱਧ ਗਈ ਹੈ। ਜਦੋਂ ਵੀ ਪੈਟਰੋਲ ਦੀ ਕੀਮਤ ਵੱਧਦੀ ਹੈ, ਪੈਟਰੋਲ ਦੀ ਕੀਮਤ ਅਗਰ ਰਾਤ ਨੂੰ 12 ਵਜੇ ਵਧੀ ਹੈ ਤੇ ਤੁਸੀਂ ਠੀਕ 1 ਵਜੇ ਅਗਰ ਦਵਾਈ ਲੈਣ ਚਲ ਗਏ ਹੋ ਜਾਂ ਤੁਸੀਂ ਕੋਈ ਸਬਜ਼ੀ ਲੈਣ ਚਲ ਗਏ ਹੋ ਜਾਂ ਕੋਈ ਫਰੂਟ ਲੈਣ ਚਲ ਗਏ ਹੋ ਤੇ ਉਹਨੇ ਆਟੋਮੈਟਿਕ 5 ਰੁਪਏ ਚੀਜ਼ ਤੇ ਵਧਾ ਦੇਣੇ ਆ। ਤੇ ਉਹਨੂੰ ਪੁੱਛਣਾ ਤੇ ਉਹਨੇ ਕਹਿਣਾ ਜਨਾਬ ਪੈਟਰੋਲ ਨਹੀਂ ਵੱਧ ਗਿਆ ਹੈਗਾ, ਇਹ ਤੇ ਆਉਣ ਜਾਣ ਦਾ ਖਰਚਾ ਲੱਗਦਾ ਹੈਗਾ ਜੀ, ਤਰਸੀਲ ਤੇ ਖਰਚਾ ਲੱਗਦਾ ਹੈਗਾ, ਇਹ ਹੁੰਦਾ ਹੈਗਾ ਉਹ ਹੁੰਦਾ ਹੈਗਾ। ਉਹਨੇ ਫਿਰ ਆਪਣੇ ਤੌਰ ਤੇ ਮਸਨੂਈ ਮਹਿੰਗਾਈ ਕਰ ਦੇਣੀ ਆ। ਹੁਣ ਇੱਕ ਆਮ ਛਾਬੜੀ ਫਰੋਸ਼ ਤੋਂ ਲੈ ਕੇ ਇੱਕ ਕਰਿਆਨੇ ਵਾਲੀ ਦੁਕਾਨ ਤੱਕ ਇੰਨੀ ਅਕਾਊਂਟੇਬਿਲਿਟੀ ਕੌਣ ਕਰੇਗਾ? ਇੰਨੀ ਹਕੂਮਤੀ ਇਦਾਰੇ ਸਾਡੇ ਕੋਲ ਇੰਨੀ ਮਸ਼ੀਨਰੀ ਹੈਗੀ ਕਿ ਅਸੀਂ ਲੋਕਾਂ ਕੋਲ ਜਾ ਕੇ ਕੀਮਤਾਂ ਦਾ ਤਯਨ ਕਰ ਸਕੀਏ ਕਿ ਕੀਮਤਾਂ ਠੀਕ ਚੱਲ ਰਹੀਆਂ ਜਾਂ ਗਲਤ ਚੱਲ ਰਹੀਆਂ। ਹੁਣ ਅਸੀਂ ਪੈਟਰੋਲ ਵੱਲ ਆਉਂਦੇ ਹਾਂ। ਪਾਕਿਸਤਾਨ ਦੀ ਤਾਰੀਖ ਦੇ ਵਿੱਚ ਪਹਿਲੀ ਦਫਾ 160 ਰੁਪਏ ਲੀਟਰ ਪੈਟਰੋਲ ਹੋਇਆ ਹੈਗਾ। ਇਹ ਪਾਕਿਸਤਾਨ ਦੀ ਤਾਰੀਖ 'ਚ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ ਹੈਗਾ। 2014 ਦੇ ਵਿੱਚ ਆਲਮੀ ਮੰਡੀ 'ਚ ਕੀਮਤਾਂ ਬਿਲਕੁਲ ਵਧੀਆਂ ਸੀ, ਲੇਕਿਨ 160 ਰੁਪਏ ਲੀਟਰ ਨਹੀਂ ਸੀ ਹੋਇਆ ਹੈਗਾ। ਹੁਣ ਆਲਮੀ ਮੰਡੀ ਦੀ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਹਕੂਮਤ ਕੋਲ ਇੱਕ ਬਹਾਨਾ ਹੈਗਾ ਕਿ ਆਲਮੀ ਮੰਡੀ ਦੇ ਵਿੱਚ ਜਦੋਂ ਤੇਲ ਦੀ ਕੀਮਤ ਵੱਧਦੀ ਹੈਗੀ ਹੈ ਤੇ ਬਾਕੀ ਦੇਸ਼ਾਂ ਦੇ ਵਿੱਚ ਵੀ ਤੇਲ ਦੀ ਕੀਮਤ ਵੱਧ ਜਾਂਦੀ ਹੈਗੀ ਹੈ। ਆਲਮੀ ਮੰਡੀ ਦੇ ਵਿੱਚ ਇਸ ਵਕਤ $92 ਫੀ ਬੈਰਲ ਜਿਹੜਾ ਪੈਟਰੋਲ ਦੀ ਕੀਮਤ ਹੈਗੀ ਹੈ, ਜਿਹੜਾ ਖਾਮ ਪੈਟਰੋਲ ਹੈਗਾ। ਉਸ ਤੋਂ ਬਾਅਦ ਜਦੋਂ ਉਹਦੇ ਵਿੱਚ ਤੁਸੀਂ ਰਿਫਾਈਨਰੀ ਕਰਦੇ ਹੈਗੇ, ਉਹਦੇ ਵਿੱਚ ਬਾਕੀ ਅਜਜ਼ਾ ਕੱਢਦੇ ਹੈਗੇ ਆ ਤੇ ਪੈਟਰੋਲ ਜਿਹੜਾ ਸਾਡੇ ਕੋਲ ਆਉਂਦਾ ਹੈਗਾ ਉਹਦੀ ਕੀਮਤ ਫਿਰ ਵੀ ਇੰਨੀ ਨਹੀਂ ਬਣਦੀ ਹੈਗੀ ਜਿੰਨੀ ਗਵਰਨਮੈਂਟ ਨੇ ਜਿਹੜੀ ਹੈਗੀ ਹੈ ਉਹ ਮੁਕਰਰ ਕਰ ਦਿੱਤੀ ਹੈਗੀ। ਜਦੋਂ ਵੀ ਪੈਟਰੋਲ ਦੀ ਕੀਮਤ ਵੱਧਦੀ ਹੈਗੀ ਆ, ਆਮ ਅਸ਼ੀਆ ਜਿਹੜੀਆਂ ਹੈਗੀਆਂ, ਜਿਹੜੀਆਂ ਲੋਕਾਂ ਦੀ ਜ਼ਰੂਰੀਆਤੀ ਜ਼ਿੰਦਗੀ ਦੀਆਂ ਚੀਜ਼ਾਂ ਹੈਗੀਆਂ, ਉਹ ਫੌਰਨ ਵਧਣਾ ਸ਼ੁਰੂ ਹੋ ਜਾਂਦੀਆਂ ਹੈਗੀਆਂ। ਅਗਰ ਅਸੀਂ ਗੱਲ ਕਰੀਏ ਸਿਰਫ ਦੁੱਧ ਦੀ, ਤੇ ਦੁੱਧ ਪਾਕਿਸਤਾਨ ਦੇ ਵਿੱਚ 130 ਤੇ 140 ਰੁਪਏ ਲੀਟਰ ਜਿਹੜਾ ਉਹ ਫਰੋਖਤ ਹੋ ਰਿਹਾ ਹੈਗਾ। ਉਸ ਤੋਂ ਬਾਅਦ ਅਗਰ ਘਿਓ ਦੀ ਗੱਲ ਕੀਤੀ ਜਾਵੇ, ਉਹ 400 ਰੁਪਏ ਤੋਂ ਉੱਪਰ ਪਰ ਕੇਜੀ ਹੈਗਾ, ਕਿਉਂਕਿ ਆਮ ਬੰਦੇ ਦੀ ਜਿਹੜੀ ਆਮਦਨ ਹੈਗੀ ਆ ਉਹ ਤੇ ਹੈਗੀ 800 ਰੁਪਏ। ਫੀ ਬੰਦੇ ਦੀ ਆਮਦਨ 800 ਰੁਪਏ ਦਿਹਾੜੀ ਹੈਗੀ ਹੈ ਮਜ਼ਦੂਰ ਦੀ। ਜਦੋਂ ਵੀ ਹਕੂਮਤੀ ਅਹੁਦੇ ਦੌਰਾਨ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਆ ਕਿ ਜਿਹੜੀ ਲੋ ਜੀ ਅਗਰ ਕੀਮਤ ਵਧੀ ਹੈਗੀ ਹੈ ਤੇ ਜਿਹੜੀ ਆਮ ਬੰਦੇ ਦੀ ਜ਼ਿੰਦਗੀ ਹੈਗੀ ਆ ਉਹਦੀ ਵੀ ਤਾਂ ਜਿਹੜੀ ਹੈਗੀ ਆ ਸ਼ਰ੍ਹਾਂ ਵਧੀ ਹੈਗੀ ਹੈ ਨਾ, ਉਹਦੀ ਜਿਹੜੀ ਦਿਹਾੜੀ ਹੈਗੀ ਉਹ ਵੀ ਤਾਂ ਵਧੀ ਹੈ। ਉਹ ਬਾਈ ਦਿਹਾੜੀ ਅਗਰ 600 ਤੋਂ 800 ਰੁਪਏ ਤੁਸੀਂ ਕੀਤੀ ਹੈਗੀ ਹੈ ਜਾਂ 850 ਰੁਪਏ ਇੱਕ ਮਜ਼ਦੂਰ ਦੀ ਦਿਹਾੜੀ ਹੈ, ਤੇ ਤੁਸੀਂ ਬਾਕੀ ਅਸ਼ੀਆ ਤੇ ਦੇਖੋ ਨਾ। ਬਾਕੀ ਅਸ਼ੀਆ 'ਚ ਪੈਟਰੋਲ ਜਿਹੜਾ ਹੈਗਾ ਉਹ 160 ਰੁਪਏ ਲੀਟਰ ਹੈਗਾ, ਦੁੱਧ ਜਿਹੜਾ ਹੈਗਾ 130 ਰੁਪਏ ਲੀਟਰ ਹੈਗਾ, ਘਿਓ ਜਿਹੜਾ ਹੈਗਾ ਉਹ 400 ਰੁਪਏ ਕਿਲੋ ਹੈਗਾ। ਉਸ ਤੋਂ ਬਾਅਦ ਅਗਰ ਚੀਨੀ ਦੀ ਗੱਲ ਕਰੀਏ ਉਹ 100 ਰੁਪਏ ਕਿਲੋ ਹੈਗੀ। ਯਾਨੀ ਕਿ ਇਸ ਤਰ੍ਹਾਂ ਜਿਹੜੀਆਂ ਆਮ ਚੀਜ਼ਾਂ ਇਸਤੇਮਾਲ ਹੁੰਦੀਆਂ ਹੈਗੀਆਂ ਨੇ ਆਮ ਜ਼ਿੰਦਗੀ ਦੇ ਵਿੱਚ, ਆਮ ਬੰਦੇ ਦੀ ਜ਼ਿੰਦਗੀ 'ਚ, ਉਹ ਉਹਦੀ ਦਸਤਰਤ 'ਚੋਂ ਬਾਹਰ ਹੁੰਦੀਆਂ ਜਾ ਰਹੀਆਂ ਨੇ, ਉਹਦੇ ਹੱਥ 'ਚੋਂ ਨਿਕਲਦੀਆਂ ਜਾ ਰਹੀਆਂ ਨੇ। ਹੁਣ ਅਗਰ ਅਸੀਂ ਗੱਲ ਕਰੀਏ ਸਿਰਫ ਪਾਕਿਸਤਾਨ ਦੇ ਮੌਜੂਦਾ ਹਾਲਾਤ ਦੀ, ਤੇ ਮਹਿੰਗਾਈ ਦੀ ਸ਼ਰ੍ਹਾ ਜਿਹੜੀ ਹੈ ਉਹ ਵੀ ਪਾਕਿਸਤਾਨ ਦੀ ਤਾਰੀਖ ਦੀ ਸਭ ਤੋਂ ਬੁਲੰਦ ਤਰੀਨ ਸਤ੍ਹਾ ਤੇ ਹੈ ਇਸ ਟਾਈਮ। ਅਗਰ ਪਾਕਿਸਤਾਨ ਦੀ ਸਿਰਫ ਆਮ ਆਵਾਮ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਦੀ ਜਿਹੜੀ ਗੁਰਬਤ ਦੀ ਸ਼ਰ੍ਹਾ ਹੈਗੀ ਹੈ ਉਹ ਵੀ 60% ਹੈਗੀ ਹੈ। ਉਹ ਵੀ ਲੋਕ ਜਿਹੜੇ 60% ਲੋਕ ਹੈਗੇ ਉਹ 2 ਵਕਤ ਦੀ ਰੋਟੀ ਖਾਣ ਤੇ ਮਜਬੂਰ ਹੈਗੇ ਨੇ। ਅਗਰ ਉਹਨਾਂ 2 ਵਕਤ ਦੀ ਰੋਟੀ ਤੋਂ ਵੀ ਅਸੀਂ ਇਹ ਚੀਜ਼ਾਂ ਦੀਆਂ ਕੀਮਤਾਂ ਵਧਾ ਕੇ ਕਰ ਲਈਏ ਤੇ ਮੇਰਾ ਨਹੀਂ ਖਿਆਲ ਹੈਗਾ ਕਿ ਆਮ ਬੰਦਾ ਜਿਹੜਾ ਉਹ ਸਰਵਾਈਵ ਕਰ ਸਕੇਗਾ। ਗਵਰਨਮੈਂਟ ਨੂੰ ਜਦੋਂ 12 ਰੁਪਏ ਦੀ ਰਾਤੀ ਓਗਰਾ ਨੇ ਸਮਰੀ ਭੇਜੀ ਹੈਗੀ ਹੈ ਕਿ 12 ਰੁਪਏ ਲੀਟਰ ਅਸੀਂ ਪੈਟਰੋਲ ਵਧਾਉਣਾ ਹੈ, ਉਦੋਂ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਮੁਸਤਰਦ ਕਰ ਦਿੱਤੀ। ਠੀਕ 1 ਘੰਟੇ ਬਾਅਦ ਜਿਹੜਾ ਹੈਗਾ ਉਹ ਮਨਜ਼ੂਰ ਕਰ ਲਈ। ਯਾਨੀ ਕਿ ਹਕੂਮਤ ਖੁਦ ਕਨਫਿਊਜ਼ਨ ਦਾ ਸ਼ਿਕਾਰ ਹੈਗੀ ਹੈ ਕਿ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਅਗਰ ਤੁਸੀਂ ਸਟੈਪ ਲੈਣਾ ਹੈਗਾ, ਅਗਰ ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਆਵਾਮ ਨੂੰ ਰਿਲੀਫ ਦੇਣੀ ਹੈਗੀ ਹੈ, ਤੇ ਫਿਰ ਤੁਹਾਨੂੰ ਖਸਾਰਾ ਵੀ ਤੇ ਜਿਹੜਾ ਹੈਗਾ ਬਰਦਾਸ਼ਤ ਕਰਨਾ ਪੈਣਾ ਨਾ। ਫਿਰ ਤੁਹਾਡੇ ਵਜ਼ੀਰ ਜਿਹੜੇ ਹੈਗੇ ਉਹ ਟੀਵੀ ਤੇ ਆ ਕੇ ਸਿਰਫ ਇਹ ਕਹਿ ਦਿੰਦੇ ਹੈਗੇ ਕਿ ਜਨਾਬ ਪੈਟਰੋਲ ਦੀ ਕੀਮਤ ਜਿਹੜੀ ਹੈਗੀ ਇਹ ਤਾਂ ਸਾਲ ਦੇ ਸ਼ੁਰੂ 'ਚ ਵੱਧ ਜਾਣੀ ਸੀ, ਅਸੀਂ ਪੈਟਰੋਲ ਦੀ ਕੀਮਤ ਨਹੀਂ ਵਧਾਈ ਤੇ ਜਿਹੜੀ ਹਕੂਮਤ ਨੂੰ ਖਸਾਰਾ ਹੋਇਆਗਾ ਉਹ $35 ਅਰਬ ਦਾ ਹੋਇਆਗਾ। ਹੁਣ ਪਾਕਿਸਤਾਨ ਦੇ ਲੋਕਾਂ ਦੀ ਕਿਹੋ ਜਿਹੀ ਪ੍ਰਤੀਕਿਰਿਆ ਨਾਸਿਰ ਜੀ? ਕੀ ਪ੍ਰੋਟੈਸਟ ਕਰ ਰਹੇ ਨੇ ਲੋਕ? ਕੁਝ ਕਰ ਰਹੇ ਨੇ ਸਰਕਾਰ ਦੇ ਖਿਲਾਫ?
ਨਹੀਂ, ਇਹ ਬੜੀ ਅਫਸੋਸਨਾਕ ਗੱਲ ਹੈਗੀ ਹੈ। ਮੈਂ ਇਸ ਗੱਲ ਤੇ ਮੈਂ ਪ੍ਰੋਟੈਸਟ ਕਰਾਂਗਾ ਔਨ ਕੈਮਰਾ ਕਿ ਇਹ ਸਾਡੇ ਲੋਕ ਜਿਹੜੇ ਸਾਡੇ ਲੋਕ ਬਹੁਤ ਠੰਡੇ ਹੈਗੇ ਨੇ, ਬਹੁਤ ਜ਼ਿਆਦਾ। ਇੱਥੇ ਕੋਈ ਛੋਟੀ ਜੀ ਹੋਰ ਗੱਲ ਹੋ ਜਾਵੇ ਨਾ ਕਿਸੇ ਵੀ ਕਿਸਮ ਦੀ ਤੇ ਇਹ ਫੌਰਨ ਜਿਹੜੇ ਸੜਕਾਂ ਤੇ ਨਿਕਲ ਆਉਂਦੇ, ਆਪਣੇ ਹਕੂਕ ਵਾਸਤੇ ਕੋਈ ਸੜਕ ਤੇ ਨਹੀਂ ਆਉਂਦਾ ਹੈਗਾ। ਕਿਸੇ ਨੇ ਅੱਜ ਤੱਕ ਹਾਲੇ ਤੱਕ ਇਸ ਗਵਰਨਮੈਂਟ ਦੇ ਖਿਲਾਫ ਇੱਕ ਵੀ ਐਸਾ ਇhtਜਾਜ ਵੇਖਣ ਨੂੰ ਨਹੀਂ ਮਿਲਿਆ ਹੈਗਾ ਕਿ ਗਵਰਨਮੈਂਟ ਨੂੰ ਵਕਤ ਪਿਆ ਹੋਵੇ। ਗਵਰਨਮੈਂਟ ਹੁਣੇ 200 ਰੁਪਏ ਲੀਟਰ ਪੈਟਰੋਲ ਕਰਦੇ, ਆਵਾਮ ਨੇ 200 ਰੁਪਏ ਦਾ ਹੀ ਭਰਾਈ ਜਾਣਾ ਹੈਗਾ। ਇਹ ਲੋਕਾਂ ਦੀ ਸਭ ਤੋਂ ਵੱਡੀ ਬੇਹਿੱਸੀ ਇਹ ਹੈਗੀ ਹੈ ਕਿ ਅਸੀਂ ਲੋਕ ਕਹਿੰਦੇ ਕਿ ਬਸ ਠੀਕ ਹੈ, ਜਿੱਦਾਂ ਨਿਜ਼ਾਮ ਚੱਲਦਾ ਚੱਲੀ ਜਾਵੇ, ਆਪਣੇ ਆਪ ਨੂੰ ਓਵਰਬਰਡਨ ਜਿਹੜਾ ਹੈਗਾ ਉਹ ਅਸੀਂ ਕਰੀ ਜਾ ਰਹੇ ਹੈਗੇ। ਦਵਾਈਆਂ ਦੀ ਕੀਮਤ ਵੇਖੀ ਜਾਵੇ, ਇੱਕ ਉਹ ਪੈਰਾਡੋਲ ਜਿਹੜੀ 2 ਰੁਪਏ ਦੀ ਹੁੰਦੀ ਸੀ 10-12 ਰੁਪਏ ਦੀ ਹੋਈ ਪਈ ਹੈ। ਯਾਨੀ ਕਿ ਆਮ ਬੰਦੇ ਲਈ ਜਿਹੜੀਆਂ ਆਮ ਬੰਦੇ ਦੀ ਇਸਤੇਮਾਲ ਦੀਆਂ ਚੀਜ਼ਾਂ ਹੈਗੀਆਂ ਉਹ ਇਸ ਵਕਤ ਲੋਕਾਂ ਦੇ ਹੱਥ ਚੋਂ ਬਾਹਰ ਨਿਕਲਦੀ ਜਾ ਰਹੀ ਹੈ। ਅਗਰ ਤੁਸੀਂ ਲੋਕਾਂ ਦੇ ਇhtਜਾਜ ਦੀ ਗੱਲ ਕਰ ਰਹੇ ਨੇ, ਇਹ ਆਪਣੇ ਹਕੂਕ ਵਾਸਤੇ ਹਾਲੇ ਤੱਕ ਸੜਕ ਤੇ ਨਹੀਂ ਆਏ ਹੈਗੇ, ਕਿਉਂਕਿ ਅਮੀਰ ਬੰਦਾ ਤਾਂ ਅਫੋਰਡ ਕਰ ਸਕਦਾ ਹੈ ਨਾਸਿਰ ਜੀ। ਹੁਣ ਜਿਹੜਾ ਮਿਡਲ ਤੋਂ ਗਰੀਬ ਬੰਦਾ ਹੈ, ਸੋ ਕਿਸ ਤਰ੍ਹਾਂ ਅਫੋਰਡ ਕਰ ਰਿਹਾ ਪਾਕਿਸਤਾਨ ਦੇ ਵਿੱਚ, ਜੇਕਰ ਇੰਨੀ ਜ਼ਿਆਦਾ ਮਹਿੰਗਾਈ ਹੋ ਚੁੱਕੀ ਹੈ, ਸੋ ਕਿੱਦਾਂ ਸਰਵਾਈਵ ਕਰ ਰਹੇ ਨੇ ਉਹ? ਸਰਵਾਈਵ ਕਿਸ ਤਰ੍ਹਾਂ ਸਰਵਾਈਵ? ਅਗਰ ਕੋਈ ਵੀ ਕਿਸੇ ਵੀ ਬੰਦੇ ਵੱਲ ਦੇਖਿਆ ਜਾਵੇ, ਜਿਹੜਾ ਮਿਡਲ ਕਲਾਸੀਆ ਹੁੰਦਾ, ਜਿਹੜਾ ਆਮ ਬੰਦਾ ਲੋਅਰ ਕਲਾਸ ਹੁੰਦਾ, ਉਹ ਆਪਣਾ ਸਰਵਾਈਵ ਕਿੱਦਾਂ ਕਰਦਾ ਹੈਗਾ? ਉਹ ਦੂਸਰੇ ਰਾਸਤੇ ਲੱਭਦਾ ਹੈਗਾ। ਫਿਰ ਜਰਾਇਮ ਦੀ ਸ਼ਰ੍ਹਾਂ ਵੱਧਦੀ ਹੈਗੀ ਆ, ਫਿਰ ਲੋਕ ਜੁਰਮ ਵੱਲ ਜਾਂਦੇ ਹੈਗੇ ਨੇ। ਜਦੋਂ ਮਾੜੇ ਬੰਦੇ ਨੂੰ ਸਮਝ ਨਾ ਲੱਗੇ ਹੁਣ ਮੈਂ ਕੀ ਕਰਨਾ ਹੈਗਾ, ਜਦੋਂ ਦੇ ਘਰ ਬੱਚੇ ਭੁੱਖੇ ਹੋਣ, ਫਿਰ ਉਹ ਜੁਰਮ ਵਾਲੀ ਸਾਈਡ ਤੇ ਜਾਂਦਾ, ਫਿਰ ਜਰਾਇਮ ਦੀ ਸ਼ਰ੍ਹਾਂ ਵੱਧਦੀ ਹੈਗੀ ਆ। ਫਿਰ ਜਿਹੜੀ ਹੈਗੀ ਉਹ ਸਨੈਚਿੰਗ ਜਿਹੜੀ ਹੈਗੀ ਉਹ ਸ਼ੁਰੂ ਹੋ ਜਾਂਦੀ ਹੈਗੀ ਆ। ਫਿਰ ਉਹ ਜਿਹੜੀ ਛੋਟੀ ਛੋਟੀ ਸਨੈਚਿੰਗ, ਪਰਸ ਖੋਣਾ ਕਿਸੇ ਦਾ, ਕਿਸੇ ਕੋ ਪੈਸੇ ਖੋਹ ਲੈਣੇ, ਫਿਰ ਇਹ ਸਿਸਟਮ ਸ਼ੁਰੂ ਹੋ ਜਾਂਦਾ। ਜਦੋਂ ਲੋਕਾਂ को ਸਰਵਾਈਵ ਨਾ ਹੋਵੇ, ਜਾਂ ਫਿਰ ਬੈਂਕ ਦੇ ਕਰਜ਼ੇ ਸ਼ੁਰੂ ਹੋ ਜਾਂਦੇ, ਫਿਰ ਲੋਨ ਸ਼ੁਰੂ ਹੋ ਜਾਂਦਾ, ਫਿਰ ਲੋਕਾਂ ਦੇ ਹੱਥ ਫੈਲਾਣਾ ਸ਼ੁਰੂ ਹੋ ਜਾਂਦਾ, ਫਿਰ ਮੰਗਣ ਵਾਲਿਆਂ ਦੀ ਸ਼ਰ੍ਹਾਂ ਵੱਧ ਜਾਂਦੀ ਹੈ। ਫਿਰ ਸਾਦਾ ਪੋਸ਼ ਜਿਹੜੇ ਲੋਕ ਹੈਗੇ ਸੜਕਾਂ ਤੇ ਆ ਕੇ ਟ੍ਰੈਫਿਕ ਸਿਗਨਲ ਤੇ ਖਲੋ ਕੇ ਮੰਗਣਾ ਸ਼ੁਰੂ ਕਰ ਦਿੰਦੇ ਹੈਗੇ। ਫਿਰ ਉਹ ਜਾਣ ਕਿੱਥੇ? ਕਿਉਂਕਿ ਸਰਵਾਈਵ ਕਰਨਾ ਬੜਾ ਔਖਾ ਹੋ ਗਿਆ। ਪਹਿਲੇ ਸਿਸਟਮ ਹੁੰਦਾ ਸੀ ਕਿ ਜਿਹੜਾ ਘਰ ਦਾ ਮਰਦ ਹੁੰਦਾ ਸੀ ਉਹ ਕਮਾਉਣ ਜਾਂਦਾ ਸੀ ਤੇ ਪਿੱਛੇ 4-4 5-5 ਲੋਕ ਜਿਹੜੇ ਹੈਗੇ ਸੀ ਉਹ ਬੈਠ ਕੇ ਖਾਂਦੇ ਸੀ। ਹੁਣ ਇੱਕ ਘਰ ਦੇ 4 ਤੋਂ 5 ਲੋਕ ਆ, ਬੇਟੀ ਆ, ਬੇਟਾ ਵਾ, ਬਾਪ ਆ, ਮਾਂ ਵਾ, ਉਹ ਸਾਰੇ ਕੰਮ ਕਰ ਰਹੇ ਨੇ, ਲੇਕਿਨ ਫਿਰ ਵੀ ਸਰਵਾਈਵ ਨਹੀਂ ਹੋ ਰਿਹਾ। ਬਿਜਲੀ ਦੀ ਕੀਮਤ, ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਇੱਥੇ ਬਿਜਲੀ ਦੀ ਕੀਮਤ ਜਿਹੜੀ ਹੈਗੀ ਹੈ ਉਹ ਇੱਕ ਅਲੱਗ ਪਰਸਪੈਕਟਿਵ ਆ, ਉਹਦੇ ਤੇ ਬਹਿਸ ਤੇ ਬਣਦੀ ਨਹੀਂ ਹੈਗੀ। ਉਹਦੇ ਉੱਪਰ ਜਿਹੜਾ ਟੈਕਸ ਲੱਗਦਾ ਹੈਗਾ ਉਹਦੀ ਕੀਮਤ ਤੋਂ ਵੀ ਜ਼ਿਆਦਾ ਹੈ। ਯਾਨੀ ਕਿ ਅਗਰ ਅਸੀਂ ਆਪਣੇ ਇੱਕ ਆਮ ਘਰ ਦੀ ਬਿੱਲ ਦੀ ਗੱਲ ਕਰੀਏ ਕਿ 80 ਯੂਨਿਟ ਅਗਰ ਯੂਜ਼ ਹੋਏ ਆ ਕਿਸੇ ਘਰ ਦੇ ਵਿੱਚ, 80 ਯੂਨਿਟ ਦੇ ਹਿਸਾਬ ਨਾਲ ਬਿੱਲ ਬਣਦਾ ਹੈਗਾ 1700 ਰੁਪਈਆ, ਤੇ ਉਹਦੇ ਉੱਪਰ ਜਿਹੜਾ ਟੈਕਸ ਹੈਗਾ ਉਹ ਹੈਗਾ 2400 ਰੁਪਈਆ, ਤੇ ਉਹ ਬਿੱਲ ਬਣਦਾ ਤੇ 4500 ਰੁਪਏ, 4000 ਰੁਪਏ ਦਾ ਬਿੱਲ ਬਣ ਜਾਂਦਾ। 4100 ਰੁਪਇਆ 4100 ਰੁਪਈਆ ਇੱਕ ਆਮ ਘਰ ਦਾ ਬਿੱਲ ਹੈ ਬਿਜਲੀ ਦਾ। ਉਹਦੀ ਗੈਸ ਦੀ ਅਗਰ ਗੱਲ ਕਰੀ ਜਾਵੇ, ਗੈਸ ਦਾ ਬਿੱਲ ਜਿਹੜਾ ਹੈਗਾ 1000-2000 ਰੁਪਇਆ ਗੈਸ ਦਾ ਬਿੱਲ ਹੈਗਾ। ਯਾਨੀ ਕਿ ਇਸ ਮੱਧ ਦੇ ਵਿੱਚ ਜਿਹੜੇ ਬਾਕੀ ਤੁਹਾਨੂੰ ਮੈਂ ਬਾਕੀ ਛੋਟੇ ਅਖਰਾਜਾਤ ਨਹੀਂ ਦੱਸ ਰਿਹਾ ਕਿ ਪਾਣੀ ਦਾ ਅਖਰਾਜਾਤ ਕੀ ਹੈ, ਸਬਜ਼ੀ ਕਿੰਨੀ ਮਹਿੰਗੀ ਹੈਗੀ ਹੈ, ਘਿਓ ਕਿੰਨਾ ਮਹਿੰਗਾ, ਬਾਕੀ ਚੀਜ਼ਾਂ ਬਾਅਦ ਚੋਂ ਬਾਹਰ ਕੱਢ ਕੇ ਦੱਸ ਰਿਹਾ ਤੁਹਾਨੂੰ ਕਿ ਇੱਕ ਆਮ ਬੰਦੇ ਨੇ ਅਗਰ ਡੇਲੀ ਸਰਵਾਈਵ ਕਰਨਾ, ਉਹਦੀ ਫੈਮਿਲੀ ਨੇ, ਤਾਂ ਉਹਨੂੰ ਕਮ ਸੇ ਕਮ 1700-1800 ਰੁਪਏ ਚਾਹੀਦਾ ਵਾ, ਲੇਕਿਨ ਦਿਹਾੜੀ ਉਹਦੀ ਜਿਹੜੀ 800 ਜਾਂ 900 ਰੁਪਏ ਆਏਗਾ। ਇਸ ਲਈ ਲੋਕਾਂ ਨੂੰ ਬਾਹਰ ਕੱਢਣ ਲਈ, ਤੁਹਾਡੇ ਸਵਾਲ ਵੱਲ ਵਾਪਸ ਆਵਾਂਗਾ ਕਿ ਲੋਕਾਂ ਨੂੰ ਬਾਹਰ ਕੱਢਣ ਲਈ ਕਿਸੇ ਕਿਆਦਤ ਦੀ ਜ਼ਰੂਰਤ ਹੁੰਦੀ ਹੈਗੀ। ਜਦੋਂ ਵੀ ਕੋਈ ਇhtਜਾਜ ਹੁੰਦਾ, ਕੋਈ ਪ੍ਰੋਟੈਸਟ ਹੁੰਦਾ, ਤਾਂ ਉਹਨੂੰ ਕੋਈ ਲੀਡ ਕਰਦਾ ਹੁੰਦਾ। ਲੋਕਾਂ ਜੀ ਬਿਲਕੁਲ, ਕਿਉਂਕਿ ਜੇਕਰ ਸਰਕਾਰ ਦੇ ਖਿਲਾਫ, ਸਰਕਾਰ ਪ੍ਰਤੀ ਕੋਈ ਅਜਿਹਾ ਪ੍ਰੋਟੈਸਟ ਨਹੀਂ ਕਰਨਗੇ ਤਾਂ ਉਦੋਂ ਤੱਕ ਉਹ ਉਸੇ ਤਰੀਕੇ ਨਾਲ ਚੱਲਦੇ ਰਹਿਣਗੇ। ਮਹਿੰਗਾਈ ਹੋਰ ਹੁੰਦੀ ਜਾਏਗੀ, ਆਮ ਬੰਦਾ ਜਿਹੜਾ ਹੈਗਾ ਉਹ ਹੋਰ ਗਰੀਬ ਹੁੰਦਾ ਜਾਏਗਾ। ਸੋ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਜਿਵੇਂ ਕਿ ਤੁਸੀਂ ਸੱਚੀ ਗੱਲ ਕਹੀ ਹੈ ਕਿ ਉਸ ਤੋਂ ਬਾਅਦ ਫਿਰ ਕ੍ਰਾਈਮ ਰੇਟ ਵੱਧਦਾ ਏ। ਵੈਸੇ ਹੀ ਪਾਕਿਸਤਾਨ 'ਚ ਪਹਿਲੇ ਹੀ ਕ੍ਰਾਈਮ ਇੰਨਾ, ਹੁਣ ਉਸ ਤੋਂ ਬਾਅਦ ਜੇਕਰ ਇਸ ਤਰੀਕੇ ਦੀਆਂ ਕੀਮਤਾਂ ਵੱਧਦੀਆਂ ਨੇ ਤਾਂ ਓਬਵੀਅਸਲੀ ਤਾਂ ਅਗਲਾ ਚਾਹੇਗਾ ਕਿ ਸਾਡੀ ਇੰਨੀ ਤਨਖਾਹ ਨਹੀਂ ਆ, ਜਾਂ ਕੁਝ ਸਰਵਾਈਵ ਕਰਨ ਲਈ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ, ਚੋਰੀ ਕਰੇਗਾ, ਡਾਕੇ ਡਾਲੇਗਾ। ਸੋ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੱਗੇ ਜਿਹੜਾ ਹੈਗਾ ਸ਼ਾਇਦ ਜ਼ਰੂਰ ਮਿਲੇਗੀ ਪਾਕਿਸਤਾਨ 'ਚ। ਵੱਧਦੇ ਜੀ ਅਗਲੀ ਖਬਰ ਵੱਲ। ਇਕਰਾਰ ਉਲ ਹਸਨ ਜੋ ਕਿ ਪਾਕਿਸਤਾਨ ਦੇ ਕਾਫੀ ਮਸ਼ਹੂਰ ਪੱਤਰਕਾਰ ਨੇ, ਉਹਨਾਂ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜੀ। ਨਾਸਿਰ ਜੀ, ਕੀ ਕਹਿਣਾ ਤੁਹਾਡਾ? ਬਿਲਕੁਲ, ਇਕਰਾਰੁਲ ਹਸਨ ਇੱਕ ਸਾਡੇ ਨਿੱਜੀ ਟੀਵੀ ਚੈਨਲ ਦੇ ਵਿੱਚ ਐਂਕਰ ਪਰਸਨ ਨੇ ਤੇ ਇੱਕ ਕ੍ਰਾਈਮ ਸ਼ੋਅ ਕਰਦੇ ਨੇ, ਸਟਿੰਗ ਆਪਰੇਸ਼ਨ ਸ਼ੋਅ ਕਰਦੇ ਨੇ, ਜਿਹਦੇ ਵਿੱਚ ਉਹ ਮੁਖਤਲਿਫ ਲੋਕਾਂ ਨੂੰ ਬੇਨਕਾਬ ਕਰਦੇ ਨੇ, ਜਿਹਦੇ ਵਿੱਚ ਰਿਸ਼ਵਤਖੋਰ ਲੋਕ ਜਿਹੜੇ ਹੈਗੇ ਨੇ, ਜਿਹੜੇ ਕਰਪਸ਼ਨ ਲੋਕ ਕਰਦੇ ਨੇ, ਉਹ ਸਰੇ ਫਹਿਰਿਸਤ ਨੇ, ਉਹ ਪਹਿਲੇ ਨੰਬਰ ਤੇ ਨੇ। ਉਹਨਾਂ ਲੋਕਾਂ ਨੂੰ ਬੇਨਕਾਬ ਕਰਨਾ ਜਿਹੜਾ ਹੈਗਾ ਉਹ ਮਿਸ਼ਨ ਬਣਾਇਆ ਇਕਰਾਰੁਲ ਹਸਨ ਨੇ। ਇਕਰਾਰੁਲ ਹਸਨ ਦੇ ਬਹੁਤ ਸਾਰੇ ਪ੍ਰੋਗਰਾਮ ਅਗਰ ਅਸੀਂ YouTube ਤੇ ਜਾ ਕੇ ਦੇਖੀਏ ਜਾਂ ਟੀਵੀ ਚੈਨਲ ਤੇ ਜਿਹੜੇ ਰੋਜ਼ ਨਸ਼ਰ ਹੁੰਦੇ ਨੇ, ਤਾਂ ਉਹ ਇਸ ਤਰ੍ਹਾਂ ਹੀ ਕਰਦੇ ਨੇ ਕਿ ਕਿਸੇ ਵੀ ਸਰਕਾਰੀ ਅਦਾਰੇ ਦੇ ਵਿੱਚ ਤੁਹਾਨੂੰ ਪਤਾ ਲੱਗੇ ਕਿ ਕਰਪਸ਼ਨ ਹੋ ਰਹੀ ਹੈ, ਤਾਂ ਆਪਣੇ ਆਮ ਲੋਕਾਂ ਨੂੰ, ਆਪਣੀ ਟੀਮ ਦੇ ਹਿੱਸੇ, ਜਿਹੜੇ ਟੀਮ ਦੇ ਲੋਕ ਹੁੰਦੇ ਨੇ, ਉਹਨਾਂ ਦਾ ਭੇਸ ਬਦਲ ਕੇ ਉਹਨਾਂ ਨੂੰ ਪੈਸੇ ਦੇ ਕੇ ਕਹਿੰਦੇ ਕਿ ਜਾਓ ਉਹਨਾਂ ਨੂੰ ਰਿਸ਼ਵਤ ਦਿਓ ਜਾ ਕੇ। ਉਹ ਫਿਰ ਜਦੋਂ ਰਿਸ਼ਵਤ ਦਿੰਦੇ ਹੈਗੇ ਫਿਰ ਉਹਦੀ ਵੀਡੀਓ ਬਣਾ ਲੈਂਦੇ ਨੇ, ਖੁਫੀਆ ਵੀਡੀਓ ਬਣਾ ਕੇ। ਫਿਰ ਜਿਸ ਦਿਨ ਛਾਪਾ ਮਾਰਨ ਜਾਂਦੇ ਹੈਗੇ ਨੇ ਉਸ ਦਿਨ ਫਿਰ ਵੀਡੀਓ ਜਾ ਕੇ ਦਿਖਾਉਂਦੇ ਨੇ ਕਿ ਤੁਸੀਂ ਜਿਹੜਾ ਹੈਗਾ ਇਹ ਕੰਮ ਕਰ ਰਹੇ ਸੀ। ਇਕਰਾਰੁਲ ਹਸਨ ਦੀ ਜ਼ਿੰਦਗੀ ਦੇ ਵਿੱਚ ਜਾਂ ਇਕਰਾਰੁਲ ਹਸਨ ਦੇ ਪੂਰੇ ਕੈਰੀਅਰ ਦੇ ਵਿੱਚ ਇਹ ਪਹਿਲਾ ਵਾਕਿਆ ਹੋਇਆ ਵਾ ਕਿ ਕਿਸੇ ਵੀ ਸਰਕਾਰੀ ਅਦਾਰੇ ਨੇ ਪੂਰੀ ਟੀਮ ਨੂੰ ਬੰਨ੍ਹ ਕੇ ਤਕਰੀਬਨ 4 ਘੰਟੇ ਤੱਕ ਉਹਨਾਂ ਨੇ ਤਸ਼ੱਦਦ ਕੀਤਾ, ਉਹਨਾਂ ਦੇ ਸਿਰ ਪਾੜੇ ਹੈਗੇ ਨੇ। ਠੀਕ ਹੈ, ਇਕਰਾਰੁਲ ਹਸਨ ਨੂੰ ਸਟਿਚਿਸ ਵੀ ਆਏ ਹੈਗੇ ਸਿਰ ਦੇ ਉੱਤੇ, ਸਿਰ ਤੇ ਕਾਫੀ ਗਹਿਰੀ ਚੋਟਾਂ ਆਈਆਂ ਹੈਗੀਆਂ। ਪਹਿਲੇ
ਐਮਰਜੈਂਸੀ ਵਾਰਡ ਦੇ ਵਿੱਚ ਸੀ, ਫਿਰ ਉਹ ਤਕਰੀਬਨ ਕੋਈ 3-4 ਘੰਟੇ ਤੋਂ ਬਾਅਦ ਹੁਣ ਉਹ ਜਿਹੜਾ ਹੈਗਾ ਉਹ ਉਹਨਾਂ ਦੀ ਹੈਲਥ ਜਿਹੜੀ ਹੈਗੀ ਉਹ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਗਈ ਹੈ। ਇਹ ਮਾਮਲਾ ਕੁਛ ਇਸ ਤਰ੍ਹਾਂ ਆਇਆ ਕਿ IB ਇਦਾਰਾ ਹੈਗਾ, ਇੰਟੈਲੀਜੈਂਸ ਬਿਊਰੋ ਕਰਾਚੀ ਦੇ ਵਿੱਚ, ਉਹ ਕਰਾਚੀ ਦੇ ਵਿੱਚ ਇਦਾਰਾ ਹੈਗਾ, ਉੱਥੇ ਇੱਕ ਬੰਗਾਲੀ ਖਾਨਦਾਨ ਨੇ ਇਕਰਾਰੁਲ ਹਸਨ ਨੂੰ ਸ਼ਿਕਾਇਤ ਕੀਤੀ ਕਿ ਸਾਡੇ ਕੋਲ 60,000 ਰੁਪਇਆ ਲੈ ਕੇ ਤੇ ਸਾਨੂੰ ਨਾਦਰਾ ਅਥਾਰਟੀ ਜਿਹੜੀ ਹੈਗੀ ਹੈ, ਜਿਹੜਾ ਸਾਡਾ ਨੈਸ਼ਨਲ ID ਕਾਰਡ ਬਣਦਾ ਹੈ, ਉਹਦਾ ਸਾਨੂੰ ਇੱਕ ਲਾਇਸੈਂਸ ਜਿਹੜਾ ਹੈਗਾ ਇਸ਼ੂ ਕਰ ਰਹੇ ਨੇ। ਤੇ ਇਕਰਾਰ ਨੇ ਉਸ ਤੋਂ ਬਾਅਦ ਆਪਣੀ ਟੀਮ ਦੇ ਕੁਝ ਲੋਕਾਂ ਨੂੰ ਭੇਜਿਆ ਤੇ ਉਹਨਾਂ ਨੇ ਇੱਕ ਆਫੀਸਰ ਨੂੰ 24,000 ਦੀ ਰਿਸ਼ਵਤ ਦਿੱਤੀ, ਇੱਕ ਆਫੀਸਰ ਨੂੰ 12,000 ਦੀ ਰਿਸ਼ਵਤ ਦਿੱਤੀ, ਗੇਟ ਤੇ ਜਿਹੜਾ ਬੰਦਾ ਹੈਗਾ ਸੀ ਉਹਨੂੰ 10,000 ਰਿਸ਼ਵਤ ਦਿੱਤੀ। ਉਹ ਰਿਸ਼ਵਤ ਦੇ ਕੇ ਤੇ ਖੂਫੀਆ ਵੀਡੀਓ ਬਣਾ ਲਈ। ਫਿਰ ਜਿਸ ਦਿਨ ਉਹ ਆਪਣਾ ਸਟਿੰਗ ਆਪਰੇਸ਼ਨ ਕਰਨ ਲਈ ਆਪਣੀ ਟੀਮ ਦੇ ਹਮਰਾ ਪ੍ਰੋਡਿਊਸਰ ਤੇ 2 ਕੈਮਰਾਮੈਨ ਤੇ ਬਾਕੀ ਟੀਮ ਜਿਹੜੀ ਹੈਗੀ ਸੀ, ਲਾਈਟਮੈਨ ਜਾਂ ਜਿੰਨੇ ਵੀ ਲੋਕ ਹੈਗੇ ਸੀ, ਉਹਨਾਂ ਦੇ ਨਾਲ ਜਦੋਂ ਉਸ ਇਦਾਰੇ ਦੇ ਵਿੱਚ ਇੰਟਰ ਹੋਏ ਨੇ ਤੇ ਉਸ ਇਦਾਰੇ ਦਾ ਜਿਹੜਾ ਆਫੀਸਰ ਹੈਗਾ ਸੀ ਉਹਨੇ ਪਿਸਟਲ ਲਗਾਇਆ ਹੋਇਆ ਸੀ ਆਪਣੇ ਕੋਲ, ਤੇ ਉਹਨਾਂ ਨੇ ਪਿਸਟਲ ਦੇ ਜ਼ੋਰ ਤੇ, ਅਸਲੇ ਦੇ ਜ਼ੋਰ ਤੇ ਪੂਰੇ ਜਿਹੜਾ ਟੀਮ ਹੈਗੀ ਸੀ ਨੂੰ ਯਰਗਮਾਲ ਬਣਾਇਆ, ਇਹਨਾਂ ਨੂੰ ਅਗਵਾ ਕੀਤਾ ਤੇ ਇੱਕ ਟੌਰਚਰ ਸੈੱਲ 'ਚ ਲੈ ਗਏ। ਟੌਰਚਰ ਸੈੱਲ 'ਚ ਲਿਜਾ ਕੇ ਪੂਰੀ ਟੀਮ ਦੇ ਉੱਪਰ ਤਸ਼ੱਦਦ ਕੀਤਾ ਤੇ 4 ਘੰਟੇ ਤੱਕ ਉਹਨਾਂ ਨੂੰ ਕੁੱਟਮਾਰ ਕਰਦੇ ਰਹੇ। 4 ਘੰਟੇ ਬਾਅਦ ਜਦੋਂ ਇਕਰਾਰੁਲ ਹਸਨ ਦਾ TV ਚੈਨਲ ਦੇ ਮਾਲਕ ਨੇ ਜਦੋਂ ਕਾਲ ਕੀਤੀ ਹੈ, ਪਰਚਾ ਦਰਜ ਕਰਾਇਆ ਹੈ, ਤੇ ਫਿਰ ਉਹਨਾਂ ਨੇ ਛੱਡਿਆ ਹੈਗਾ ਤੇ ਉਸ ਤੋਂ ਬਾਅਦ ਹਸਪੀਟਲ ਜਿਹੜਾ ਉਹ ਦਾਖਲ ਹੋ ਗਏ। ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਨੇ ਇਹਦਾ ਨੋਟਿਸ ਲਿਆ ਹੈਗਾ। ਉਸ ਤੋਂ ਬਾਅਦ ਜਿਹੜੇ ਵਜ਼ੀਰ ਆਜ਼ਮ ਦੇ ਸਪੋਕਨ ਪਰਸਨ ਹੈਗੇ ਨੇ ਆਪਣਾ ਸ਼ਹਿਬਾਜ਼ ਗਿੱਲ ਸਾਹਿਬ ਨੇ ਉਸੇ TV ਚੈਨਲ ਤੇ ਬੈਠ ਕੇ ਤੇ ਇਕਰਾਰੁਲ ਹਸਨ ਸਾਹਿਬ ਨੂੰ ਇਹ ਯਕੀਨ ਦਹਾਨੀ ਕਰਵਾਈ ਹੈ ਕਿ ਹੁਕੂਮਤ ਜਿਹੜੀ ਹੈਗੀ, ਸਰਕਾਰ ਜਿਹੜੀ ਹੈਗੀ ਹੈ, ਉਹ ਆਪਣੇ ਵੱਲੋਂ ਫਰਿਆਦੀ ਜਿਹੜੀ ਆਪਣੀ ਵੱਲੋਂ ਅਰਜ਼ੀ ਜਿਹੜੀ ਹੈਗੀ ਹੈ ਉਹ ਇਹਨਾਂ ਦੇ ਖਿਲਾਫ ਦਾਇਰ ਕਰੇਗੀ। ਤੇ 5 ਆਫੀਸਰ ਜਿਹੜੇ ਹੈਗੇ ਨੇ, ਜਿਹਨਾਂ ਵਿੱਚ ਇੱਕ ਸਟੀਨੋਗ੍ਰਾਫਰ ਹੈਗਾ, ਇਸ ਤੋਂ ਬਾਅਦ ਟਾਈਪਿਸਟ ਹੈਗਾ, ਉਸ ਤੋਂ ਬਾਅਦ ਇੱਕ ਅਫੀਸਰ ਹੈਗਾ ਤੇ ਦੀਗਰ 2 ਸ਼ਾਮਿਲ ਨੇ ਜਿਨ੍ਹਾਂ ਨੇ ਮਾਰਿਆ ਕੁੱਟਿਆ ਸੀ। ਉਹ 5 ਅਮਲੇ ਦੇ 5 ਲੋਕਾਂ ਨੂੰ ਜਿਹੜਾ ਹੈ ਉਹ ਮੁਅੱਤਲ ਕਰ ਦਿੱਤਾ ਗਿਆ ਹੈਗਾ। ਲੇਕਿਨ ਅਗਲੀ ਕਾਰਵਾਈ ਜਿਹੜੀ ਹੈਗੀ, ਇਕਰਾਰ ਨੇ ਇੱਕ ਇੰਟਰਵਿਊ 'ਚ ਕਿਹਾ ਹੈਗਾ, ਇੱਕ ਨਿੱਜੀ TV ਚੈਨਲ ਦੀ ਇੰਟਰਵਿਊ ਦਿੱਤੇ ਉਹਨਾਂ ਨੇ ਕਿਹਾ ਕਿ ਅਗਰ ਹਕੂਮਤ ਨੇ ਪਰਚਾ ਦਰਜ ਨਾ ਕੀਤਾ, ਹਕੂਮਤ ਨੇ ਇਹਨਾਂ ਦੇ ਖਿਲਾਫ ਮਜ਼ੀਦ ਕਾਰਵਾਈ ਨਾ ਕੀਤੀ ਤੇ ਫਿਰ ਮੈਂ ਆਪਣੀ ਮਦਈਅਤ ਦੇ ਵਿੱਚ ਆਪਣੇ ਚੈਨਲ ਦੀ ਵਸਾਤਤ ਦੇ ਨਾਲ ਤੇ ਮੈਂ ਆਪਣੇ ਵੱਲੋਂ ਜਿਹੜਾ ਹੈਗਾ ਉਹ ਪਰਚਾ ਦਰਜ ਕਰਵਾਵਾਂਗਾ। ਜੀ ਨਾਸਰ ਜੀ, ਅਗਲੀ ਖਬਰ ਲਾਹੌਰ ਦੀ ਹੈ ਜੀ, ਜਿੱਥੇ ਇੱਕ ਈਸਾਈ ਮੁੰਡੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਤੇ 200 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਕੀ ਇਹ ਪੂਰਾ ਮਾਮਲਾ ਜਾਣਨਾ ਚਾਹਾਂਗੇ? ਹਾਂਜੀ, ਲਾਹੌਰ ਦੇ ਵਿੱਚ ਵਾਲਟਨ ਰੋਡ ਤੇ ਇੱਕ ਇhtਜਾਜ ਵੇਖਣ ਨੂੰ ਮਿਲਿਆ ਤੇ ਉਸ ਇhtਜਾਜ ਦੇ ਵਿੱਚ ਅਕਸਰੀਅਤ ਖਵਾਤੀਨ ਦੀ ਸੀ ਤੇ ਬਜ਼ੁਰਗਾਂ ਦੀ ਸੀ ਤੇ ਬੱਚਿਆਂ ਦੀ ਸੀ। ਤੇ ਜਦੋਂ ਪੁਲਿਸ ਉੱਥੇ ਪਹੁੰਚੀ ਹੈਗੀ ਹੈ ਤੇ ਇਸ ਚੀਜ਼ ਦੀ ਤਹਿਕੀਕ ਸਾਹਮਣੇ ਆਈ ਹੈਗੀ ਹੈ ਕਿ ਇੱਕ ਈਸਾਈ ਲੜਕੇ ਨੂੰ ਚੌਂਕ 'ਚ ਖੜੇ ਹੋਣ ਦੀ ਵਜ੍ਹਾ ਤੋਂ ਮੁਹੱਲੇ ਦੇ ਲੋਕਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਤੇ ਉਹ ਹਜੂਮ ਵੱਧਦਾ ਗਿਆ ਤੇ 150-200 ਲੋਕਾਂ ਨੇ ਉਹਦੇ ਤੇ ਤਸ਼ੱਦਦ ਕੀਤਾ ਤੇ ਤਸ਼ੱਦਦ ਦੀ ਵਜ੍ਹਾ ਤੋਂ ਉਹ ਬੱਚਾ ਜਿਹੜਾ ਸੀ ਉਹਨੂੰ ਹਸਪਤਾਲ ਦਾਖਲ ਕਰਵਾਇਆ ਤੇ ਉੱਥੇ ਉਹ ਜਿਹੜਾ ਹੈਗਾ ਜਾਮ ਬਹਕ ਹੋ ਗਿਆ, ਉਹ ਉੱਥੇ ਉਹ ਜਿਹੜਾ ਫੌਤ ਹੋ ਗਿਆ ਹੈਗਾ। ਤੇ ਉਹ ਈਸਾਈ ਲੜਕਾ ਜਿਹੜਾ ਜਿਹਦੀ 20 ਤੋਂ 21 ਸਾਲ ਉਮਰ ਦੱਸੀ ਜਾ ਰਹੀ ਹੈ, ਪਰਵੇਜ਼ ਮਸੀਹ ਉਹਦਾ ਨਾਮ ਹੈ। ਤੇ ਪਰਵੇਜ਼ ਮਸੀਹ ਨੂੰ ਜਿਹੜਾ ਹੈਗਾ ਉਹ ਗਲੀ ਤੋਂ ਵਿੱਚ ਨੁੱਕਰ ਤੇ ਖਲੋਣ ਦੀ ਵਜ੍ਹਾ ਤੋਂ ਜਾਂ ਉੱਥੇ ਗੁਜ਼ਰਨ ਦੀ ਵਜ੍ਹਾ ਤੋਂ ਜਿਹੜਾ ਮਨਾ ਕੀਤਾ ਗਿਆ ਤੇ ਅੱਗੋਂ ਥੋੜੀ ਬਹੁਤ ਤਲਖ ਕਲਾਮੀ ਹੋਈ ਤੇ ਤਲਖ ਕਲਾਮੀ ਦੀ ਵਜ੍ਹਾ ਤੋਂ ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ। ਜਿਹੜਾ ਇhtਜਾਜ ਸੀ, ਇhtਜਾਜ ਦੇ ਵਿੱਚ ਲੋਕਾਂ ਦਾ ਕਹਿਣਾ ਸੀ ਕਿ ਇਹ ਇੱਕ ਛੋਟੀ ਜਿਹੀ ਰੰਜਿਸ਼ ਦੀ ਵਜ੍ਹਾ ਤੋਂ ਇੱਕ ਬੱਚੇ ਦੀ ਜਾਨ ਲੈ ਲਈ ਗਈ ਤੇ ਉਹ ਇੱਕ ਨੌਜਵਾਨ ਸੀ 20-21 ਸਾਲ ਦਾ ਤੇ ਉਹਨੂੰ ਅਸਲੇ ਦੀ ਜ਼ੋਰ ਤੇ ਜਿਹੜਾ ਮਾਰਿਆ ਗਿਆ, ਉਹਨੂੰ ਉੱਥੇ ਬਿਠਾ ਕੇ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਤੇ ਤਸ਼ੱਦਦ ਕਰਨ ਤੋਂ ਬਾਅਦ ਉਹਨੂੰ ਸੁੱਟ ਕੇ ਤੇ ਚਲੇ ਗਏ। ਜਿਸ ਤੋਂ ਬਾਅਦ 1122 ਵਗੈਰਾ ਵਾਲੇ ਆਏ ਤੇ ਉਹਨੂੰ ਉਠਾ ਕੇ, ਰੈਸਕਿਊ ਵਾਲੇ ਉਠਾ ਕੇ ਹਸਪੀਟਲ ਲੈ ਗਏ। ਲੇਕਿਨ ਉਹ ਕੁਛ ਘੰਟਿਆਂ ਤੋਂ ਬਾਅਦ ਉਹਦੀ ਡੈਥ ਹੋ ਗਈ, ਜਾਮ ਬਹਕ ਹੋ ਗਿਆ। ਤੇ ਜਿਹੜਾ ਅਗਰ ਉਹਦੀ ਵਾਲਟਨ ਰੋਡ ਦੀ ਜਿਹੜੀ ਫੈਕਟਰੀ ਜਾਂ ਪੁਲਿਸ ਹੈਗੀ ਆ ਉਹਦੇ ਨਾਲ ਜਦੋਂ ਰਾਬਤਾ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਹੈਗਾ ਕਿ ਈਸਾ ਸੁਖੇਰਾ ਨਾਮੀ SHO ਹੈਗੇ, ਉਹਨਾਂ ਨੇ ਦੱਸਿਆ ਕਿ ਜਿਹੜੇ ਵਾਕਿਆ ਕੁਛ ਇਸ ਤਰ੍ਹਾਂ ਹੈ ਕਿ ਇਸ ਤੋਂ ਪਹਿਲੇ ਵੀ ਇਹਨਾਂ ਦੋਨਾਂ ਪਾਰਟੀਆਂ ਦਰਮਿਆਨ ਛੋਟੀ ਜਿਹੀ ਰੰਜਿਸ਼ ਚੱਲ ਰਹੀ ਸੀ। ਤੇ ਜਦੋਂ ਈਸਾਈ ਬਰਾਦਰੀ ਵੱਲੋਂ ਪੁਲਿਸ ਵਾਲੇ ਨੂੰ ਇਹ ਰਪਟ ਦਰਜ ਕੀਤੀ ਗਈ ਤੇ ਉਹਨਾਂ ਨੇ ਇਸ ਗੱਲ ਦਾ ਗੁੱਸਾ ਕਰ ਲਿਆ ਕਿ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਿਉਂ ਕੀਤੀ ਆ, ਜਿਹਦੀ ਵਜ੍ਹਾ ਤੋਂ ਉਹਨਾਂ ਨੇ ਦੁਬਾਰਾ ਹਮਲਾ ਕੀਤਾ ਤੇ ਅਸਲੇ ਦੇ ਜ਼ੋਰ ਤੇ ਜਿਹੜਾ ਹੈਗਾ ਉਸ ਲੜਕੇ ਨੂੰ ਮਾਰਿਆ ਤੇ ਮਾਰਨ ਤੋਂ ਬਾਅਦ ਉਹਦੀ ਜਿਹੜੀ ਡੈਥ ਹੋ ਗਈ ਹੈਗੀ। ਪੁਲਿਸ ਆਫੀਸਰਸ ਦਾ ਇਹ ਕਹਿਣਾ ਹੈ ਕਿ ਅਸੀਂ ਮੁਕੱਦਮਾ ਦਰਜ ਕਰ ਲਿਆ ਹੈਗਾ ਤੇ ਜਿੰਨਾ ਵੀ ਇhtਜਾਜ ਸੀ, ਉਹਨਾਂ ਨੇ ਰੋਡ ਬਲੌਕ ਕਰਕੇ ਇhtਜਾਜ ਕੀਤਾ ਸੀ, ਈਸਾਈ ਕਮਿਊਨਿਟੀ ਨੇ ਉਹਨਾਂ ਨੂੰ ਮਾਮਲਾ ਤੈਅ ਕਰਕੇ ਉਹਨਾਂ ਨੂੰ ਸੁਲਹ ਸਫਾਈ ਦੇ ਨਾਲ ਘਰ ਭੇਜ ਦਿੱਤਾ ਗਿਆ ਤੇ ਉਹ ਜਿਹੜੇ 150 ਤੋਂ 200 ਅਫਰਾਦ ਸੀ ਉਹਨਾਂ ਉੱਤੇ ਮੁਕੱਦਮਾ ਦਰਜ ਕਰ ਲਿਆ। ਤੇ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਮਰਕਜ਼ੀ ਮੁਲਜ਼ਮ ਜਿਹੜਾ ਹੈਗਾ, ਜਿਸਨੇ ਇਸ ਕੇਸ ਨੂੰ ਜਾਂ ਜਿਹਨੇ ਇਸ ਰੰਜਿਸ਼ ਨੂੰ ਬੜਾਵਾ ਦਿੱਤਾ ਸੀ, ਅੱਗ ਪਾਈ ਸੀ ਜਿਹਨੇ ਇਹਦੇ ਵਿੱਚ, ਉਹ ਜਿਹੜਾ ਮਰਕਜ਼ੀ ਮੁਲਜ਼ਮ ਆ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ। ਬਾਕੀ ਜਿਹੜੇ ਹੈਗਾ ਛਾਪੇ ਮਾਰੇ ਜਾ ਰਹੇ ਨੇ ਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਅਸੀਂ ਜਿਹੜਾ ਹੈਗਾ ਆਪਣੀ ਈਸਾਈ ਕਮਿਊਨਿਟੀ ਜਿਹੜੀ ਸਾਡੀ ਮਿਨੋਰਿਟੀਜ਼ ਹੈਗੀਆਂ ਉਹਨਾਂ ਦੇ ਤਹਫੁਜ਼ ਵਾਸਤੇ ਬਾਕੀ ਤੋਂ 150 ਤੋਂ 200 ਅਫਰਾਦ ਨੂੰ ਵੀ ਗ੍ਰਿਫਤਾਰ ਕਰ ਲਾਂਗੇ। ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਨਾਸਰ ਜੀ। ਕੱਲ ਨੂੰ ਮਿਲਦੇ ਹਾਂ ਜੀ, ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਦਰਸ਼ਕੋ, ਸਮਾਂ ਚੱਲੇ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।